ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਤੇ ਕੁਝ ਖਾਸ ਖਬਰਾਂ ਵੱਲ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਿੰਗ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨਲੀ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ। ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਇੰਟਰਲਿਊਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 18 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਅਮਰੀਕਾ ਦੇ ਵਿੱਚ ਇੱਕ ਭਾਰਤੀ ਵਿਦਿਆਰਥਣ ਦੀ ਮੌਤ ਦੇ ਨਾਲ ਜੁੜੇ ਮਾਮਲੇ ਤੋਂ। ਅਮਰੀਕਾ ਦੇ ਵਿੱਚ ਭਾਰਤੀ ਵਿਦਿਆਰਥਣ ਦੀ ਮੌਤ ਤੋਂ ਬਾਅਦ ਅਸੰਵੇਦਨਸ਼ੀਲ ਟਿੱਪਣੀ ਕਰਨ ਅਤੇ ਹੱਸਣ ਵਾਲੇ ਪੁਲਿਸ ਅਧਿਕਾਰੀ ਨੂੰ ਬਰਖਾਸਤ ਕਰ ਦਿੱਤਾ ਗਿਆ। ਪਤਾ ਲੱਗਾ ਕਿ ਭਾਰਤੀ ਵਿਦਿਆਰਥਣ ਜਾਨਵੀ ਕੰਦੂਲਾ, ਜਿਹਦੀ ਉਮਰ 23 ਸਾਲ ਸੀ, ਉਸ ਨੂੰ ਸੜਕ ਪਾਰ ਕਰਨ ਮੌਕੇ ਪੁਲਿਸ ਦੀ ਕਾਰ ਨੇ ਟੱਕਰ ਮਾਰ ਦਿੱਤੀ ਸੀ। ਉਸ ਦੀ ਕਾਰ ਦਾ ਚਾਲਕ ਕੇਵਿਨ ਡੇਵ ਨਾਂ ਦਾ ਪੁਲਿਸ ਅਧਿਕਾਰੀ ਸੀ, ਜੋ ਕਿਸੇ ਕੇਸ ਦੀ ਜਾਂਚ ਦੇ ਲਈ ਤੇਜ਼ੀ ਦੇ ਨਾਲ ਜਾ ਰਿਹਾ ਸੀ। ਟੱਕਰ ਤੋਂ ਬਾਅਦ ਜਾਨਵੀ 100 ਫੁੱਟ ਦੂਰ ਜਾ ਡਿੱਗੀ ਸੀ। ਸਿਆਟਲ ਪੁਲਿਸ ਵਿਭਾਗ ਵੱਲੋਂ ਕੀਤੀ ਗਈ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਟੱਕਰ ਮਾਰਨ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਅਸੰਵੇਦਨਸ਼ੀਲ ਟਿੱਪਣੀਆਂ ਕੀਤੀਆਂ ਤੇ 4 ਸਕਿੰਟ ਤੱਕ ਹੱਸਿਆ। ਉਹਨਾਂ ਕਿਹਾ ਕਿ ਅਧਿਕਾਰੀ ਦੇ ਇਸ ਰਵੱਈਏ ਨੇ ਪੂਰੇ ਪੁਲਿਸ ਵਿਭਾਗ ਅਤੇ ਪੇਸ਼ੇ ਨੂੰ ਸ਼ਰਮਸਾਰ ਕੀਤਾ ਹੈ। ਰਾਹ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਇਸ ਅਧਿਕਾਰੀ ਨੂੰ ਪੁਲਿਸ ਦੇ ਵਿੱਚ ਰਹਿਣ ਦਾ ਪੁਲਿਸ ਦੇ ਵਿਭਾਗ ਦੇ ਵਿੱਚ ਨੌਕਰੀ ਕਰਨ ਦੇ ਲਈ ਕੋਈ ਹੁਣ ਅਧਿਕਾਰ ਨਹੀਂ ਰਹਿ ਗਿਆ, ਕਿਉਂਕਿ ਉਹਦੇ ਨਾਲ ਪੁਲਿਸ ਮਹਿਕਮੇ ਦੀ ਬੇਇੱਜ਼ਤੀ ਹੋਊਗੀ ਤੇ ਇਸ ਲਈ ਉਸ ਨੂੰ ਬਰਖਾਸਤ ਕੀਤਾ ਜਾਂਦਾ ਹੈ। ਅਸਲ ਦੇ ਵਿੱਚ ਹੋਇਆ ਕੀ ਸੀ, ਕਿਉਂਕਿ ਆਪਾਂ ਇਹ ਖਬਰ ਦੇ ਉੱਤੇ ਤੁਹਾਨੂੰ ਯਾਦ ਹੋਣਾ ਸਾਂਝੀ ਸੱਤ ਸ਼ੋਅ ਦੇ ਵਿੱਚ ਵੀ ਇਸ ਖਬਰ ਦੇ ਬਾਰੇ ਬੜੀ ਤਫਸੀਲ ਦੇ ਨਾਲ ਚਰਚਾ ਕੀਤੀ ਸੀ। ਕੁਝ ਹੋਰ ਖਬਰਾਂ ਵੀ ਆਪਾਂ ਉਸ ਦਿਨ ਚਰਚਾ ਕੀਤੀਆਂ ਸਨ। ਇਹ ਜਿਹੜਾ ਪੁਲਿਸ ਅਧਿਕਾਰੀ ਹੈ ਕੇਵਿਨ ਡੇਵ, ਇਹਦਾ ਇਹ ਕ੍ਰਾਈਮ ਕਹਿ ਲਓ ਜਾਂ ਇਹਦੀ ਅਸੰਵੇਦਨਸ਼ੀਲਤਾ ਜਿਹੜੀ ਹੈ ਜਾਂ ਇਹ ਕਿਸੇ ਨੂੰ ਤਿਰਸਕਾਰ ਕਰਨਾ, ਕਿਸੇ ਦਾ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਉਹਦੇ ਤੇ ਹੱਸਣਾ, ਕਿਸੇ ਨੂੰ ਬੇਇੱਜ਼ਤ ਕਰਨਾ ਔਰ ਮ੍ਰਿਤਕ ਬੰਦੇ ਨੂੰ ਬੇਇੱਜ਼ਤ ਕਰਨਾ ਤਾਂ ਹੋਰ ਵੀ ਸਗੋਂ ਮਾੜੀ ਗੱਲ ਹੈ ਇਖਲਾਕੀ ਤੌਰ ਤੇ। ਇਹ ਸ਼ਾਇਦ ਸਾਹਮਣੇ ਨਾ ਆਉਂਦੀ। ਹੋਇਆ ਕੀ ਕਿ ਇੱਕ ਵਾਰੀ ਜਿਹੜੀਆਂ ਪੁਲਿਸ ਦੇ ਬੋਡੀ ਕੈਮ ਦੀਆਂ ਫੁਟੇਜ ਹੁੰਦੀਆਂ, ਜਿਹੜੀਆਂ ਸਟੋਰ ਕੀਤੀਆਂ ਜਾਂਦੀਆਂ, ਉਹ ਫੁਟੇਜ ਨੂੰ ਸੰਭਾਲਣ ਵਾਲਾ ਬੰਦਾ ਸੁਣ ਰਿਹਾ ਸੀਗਾ ਕਿ ਕਿਤੇ ਕੋਈ ਮਸਲਾ ਰਹਿ ਨਾ ਜਾਵੇ ਜਾਂ ਉਹ ਕਿਸੇ ਮਾਮਲੇ ਦੀ ਹੋ ਸਕਦਾ ਤਫਤੀਸ਼ ਕਰ ਰਿਹਾ ਹੋਵੇ, ਜਾਂਚ ਕਰ ਰਿਹਾ ਹੋਵੇ। ਉਹ ਜਦੋਂ ਟੇਪਾਂ ਸੁਣ ਰਿਹਾ ਸੀਗਾ ਤਾਂ ਉਹਦੇ ਸਾਹਮਣੇ ਇਹ ਹਾਦਸਾ ਆ ਗਿਆ। ਉਹਨੇ ਆਖਿਆ ਕਿ ਚਲੋ ਰੂਟੀਨ ਦੀ ਕਾਰਵਾਈ ਹੈ, ਚਲੋ ਠੀਕ ਹੈ, ਹਾਦਸਾ ਆ ਗਿਆ। ਪਰ ਉਹ ਜਦੋਂ ਉਹਨੇ ਦੇਖਿਆ ਕਿ ਆਡੀਓ ਸਹੀ ਹੈ ਜਾਂ ਬੋਡੀ ਕੈਮ ਦੇ ਵਿੱਚ ਕੋਈ ਹੋਰ ਸੀਨ ਤਾਂ ਨਹੀਂ ਆਇਆ, ਮਤਲਬ ਉਹਨੂੰ ਲੱਗਿਆ ਕਿ ਸ਼ਾਇਦ ਸੰਵੇਦਨਸ਼ੀਲ ਮਾਮਲਾ ਹੈ ਤੇ ਆਪਾਂ ਇਹਨੂੰ ਹੋਰ ਦੇਖ ਲੈਂਦੇ ਹਾਂ। ਪਰ ਜਦੋਂ ਉਹਨੇ ਆਡੀਓ ਸੁਣੀ ਤਾਂ ਉਹ ਇੱਕਦਮ ਸੁੰਨ ਹੋ ਗਿਆ। ਉਹ ਬੰਦਾ ਕਹਿੰਦਾ ਯਾਰ ਇਸ ਤਰ੍ਹਾਂ ਵੀ ਹੋ ਸਕਦਾ, ਮਤਲਬ ਸਾਡੇ ਮਹਿਕਮੇ ਦੇ ਵਿੱਚ ਇਸ ਤਰ੍ਹਾਂ ਵੀ ਬੰਦੇ, ਸਾਨੂੰ ਤਾਂ ਸਿਖਾਇਆ ਗਿਆ ਕਿ ਫਰਜ਼ ਅਦਾ ਕਰਨਾ ਤੁਸੀਂ ਜਿੱਥੇ ਵੀ ਹੈ। ਜਦੋਂ ਉਹਨੇ ਆਡੀਓ ਸੁਣੀ ਤੇ ਉਹਨੇ ਨਾਲ ਦੀ ਨਾਲ ਉੱਚ ਅਧਿਕਾਰੀਆਂ ਜਾਂ ਕਹਿ ਲਓ ਕਿ ਮਹਿਕਮੇ ਦੇ ਦੂਜੇ ਬੰਦਿਆਂ ਦੇ ਉਹ ਸਾਹਮਣੇ ਲਿਆਂਦਾ ਮਾਮਲਾ। ਆਡੀਓ ਦੇ ਵਿੱਚ ਕੀ ਸੀਗਾ ਕਿ ਇਸ ਕੁੜੀ ਨੂੰ ਜਦੋਂ ਹਿੱਟ ਕਰਦੀ ਹੈ ਕਾਰ, ਉਹ ਦੂਰ ਜਾ ਡਿੱਗਦੀ ਹੈ ਤੇ ਉਸ ਤੋਂ ਬਾਅਦ ਇਹ ਨਿਕਲ ਕੇ ਬਾਹਰ ਆਉਂਦਾ ਪੁਲਿਸ ਅਧਿਕਾਰੀ ਤੇ ਉਹ ਕਹਿੰਦਾ ਕਿ ਉਹ ਹੱਸ ਪੈਂਦਾ। ਉਹ ਕਹਿੰਦਾ ਇਹ ਮਾਮਲਾ ਅਟਾਰਨੀ ਨੇ ਨਿਬੇੜ ਹੀ ਦੇਣਾ, ਮਤਲਬ ਬਣਦਾ ਸਰਦਾ ਮੁਆਵਜ਼ਾ ਦੇ ਕੇ। ਹੁਣ ਉਹ ਇੱਕ ਤਾਂ ਐਕਸੀਡੈਂਟ ਕਰਤਾ ਉਹਨੇ, ਉਹਦੇ ਤੋਂ ਕਾਹਲੀ ਚ ਹੋ ਗਿਆ ਜਾਂ ਜੋ ਵੀ ਹੋ ਗਿਆ, ਪਹਿਲੀ ਗਲਤੀ। ਦੂਜੀ ਗਲਤੀ ਇਹ ਕਿ ਆਪਣਾ ਫਰਜ਼ ਅਦਾ ਕਰਨ ਦੀ ਬਜਾਏ, ਕਿਸੇ ਵੀ ਨਾਗਰਿਕ ਦਾ ਇਹ ਫਰਜ਼ ਹੈ ਮੁੱਢਲਾ ਕਿ ਜੇਕਰ ਉਹਦੇ ਤੋਂ ਕੋਈ ਹਾਦਸਾ ਵਾਪਰ ਗਿਆ ਤਾਂ ਪਹਿਲਾਂ ਉਹ ਸੰਬੰਧਿਤ ਬੰਦੇ ਨੂੰ ਫਸਟ ਏਡ ਦੇਵੇ ਜਾਂ ਉਹਨੂੰ ਹਸਪਤਾਲ ਪਹੁੰਚਾਵੇ। ਕਾਨੂੰਨੀ ਤੌਰ ਤੇ ਵੀ ਜਦੋਂ ਕਿਸੇ ਸੜਕ ਹਾਦਸੇ ਦੀ ਆਪਾਂ ਅਦਾਲਤ ਦੇ ਵਿੱਚ ਜ਼ਿਰਾ ਸੁਣਦੇ ਹਾਂ ਨਾ, ਤੇ ਕਈ ਬੰਦਿਆਂ ਨੂੰ ਜਦੋਂ ਕੈਦ ਹੋ ਜਾਂਦੇ ਜਾਂ ਜੁਰਮਾਨਾ ਹੋ ਜਾਂਦਾ ਤੇ ਜੱਜ ਪਤਾ ਉਸ ਟਿੱਪਣੀ ਦੇ ਵਿੱਚ ਕੀ ਕਹਿੰਦਾ, ਮਤਲਬ ਸਾਰਿਆਂ 'ਚ ਤਾਂ ਨਹੀਂ ਪਰ ਬਹੁਤਿਆਂ 'ਚ, ਜਿਹਦੇ ਵਿੱਚ ਕੋਈ ਵਿਕਟਮ ਮਰ ਜਾਵੇ ਜਾਂ ਉਹਨੂੰ ਗੰਭੀਰ ਸੱਟਾਂ ਲੱਗਣ, ਜਾਂ ਕਈ ਵਾਰੀ ਨਾ ਕੋਈ ਮੂਹਰਲਾ ਪਰਿਵਾਰ ਜਿਹੜਾ ਵਿਕਟਮ ਪਰਿਵਾਰ ਹੁੰਦਾ ਉਹ ਬਹੁਤ ਜ਼ਿਆਦਾ ਗਰੀਬ ਹੁੰਦਾ
ਜੱਜ ਫਿਰ ਉੱਥੇ ਟਿੱਪਣੀ ਲਿਖਦਾ, ਮੈਂ ਉੱਧਰ ਦੇ ਆਪਣੇ ਤਜਰਬੇ ਦੇ ਹਿਸਾਬ ਨਾਲ ਕਹਿ ਰਿਹਾ, ਇੱਧਰ ਅਦਾਲਤਾਂ ਕਿਵੇਂ ਕਰਦੀਆਂ ਮੈਨੂੰ ਉਹਦੇ ਬਾਰੇ ਨਹੀਂ ਪਤਾ। ਜੱਜ ਕਹਿੰਦਾ ਕਿ ਤੇਥੋਂ ਇੱਕ ਕ੍ਰਾਈਮ ਹੋ ਗਿਆ ਸੀਗਾ, ਅਸੀਂ ਤੈਨੂੰ ਛੱਡ ਸਕਦੇ ਸੀਗੇ ਕਿ ਉਹ ਕ੍ਰਾਈਮ ਤੂੰ ਜਾਣ-ਬੁੱਝ ਕੇ ਨਹੀਂ ਕੀਤਾ, ਉਹਦੇ 'ਚ ਤੇਰੀ ਕੋਈ ਅਟੈਂਸ਼ਨ ਨਹੀਂ ਸੀ, ਉਹਦੇ 'ਚ ਤੂੰ ਕੋਈ ਮਿੱਥ ਕੇ ਨਹੀਂ ਕੀਤਾ, ਕਿਉਂਕਿ ਤੂੰ ਜਾ ਰਿਹਾ ਸੀ, ਤੇਰੀ ਕਾਰ ਦੇ ਨਾਲ ਕੋਈ ਬੰਦਾ ਟਕਰਾਇਆ, ਕੋਈ ਗੱਲ ਨਹੀਂ, ਹੋ ਜਾਂਦਾ, ਉਹਦੇ ਲਈ ਤੈਨੂੰ ਕੋਈ ਬਾਹਲੀ ਸਜ਼ਾ ਨਹੀਂ ਸੀ ਮਿਲਣੀ। ਪਰ ਉਸ ਤੋਂ ਵੱਡਾ ਤੂੰ ਇੱਕ ਕ੍ਰਾਈਮ ਹੋਰ ਕੀਤਾ, ਉਹ ਇਹ ਕਿ ਤੈਨੂੰ ਪਤਾ ਲੱਗ ਗਿਆ ਕਿ ਮੇਰੀ ਕਾਰ ਨੇ, ਮੇਰੇ ਸਕੂਟਰ ਨੇ, ਮੇਰੇ ਮੋਟਰਸਾਈਕਲ ਨੇ, ਮੇਰੇ ਟਰੈਕਟਰ ਨੇ ਸਬੰਧਤ ਬੰਦੇ ਨੂੰ ਟੱਕਰ ਮਾਰ ਦਿੱਤੀ। ਤੂੰ ਉੱਥੇ ਉਸ ਬੰਦੇ ਨੂੰ ਹਸਪਤਾਲ ਜਾਂ ਪੁਲਿਸ ਨੂੰ ਜਾਣਕਾਰੀ ਦੇਣ ਦੀ ਬਜਾਏ ਤੂੰ ਉੱਥੋਂ ਭੱਜਿਆ। ਪਹਿਲਾ ਕ੍ਰਾਈਮ ਤੇਰਾ ਐਡਾ ਵੱਡਾ ਨਹੀਂ ਸੀ ਜਿੱਡਾ ਵੱਡਾ ਤੂੰ ਦੂਜਾ ਕ੍ਰਾਈਮ ਕਰਤਾ। ਇਸ ਕਰਕੇ ਅਦਾਲਤ ਤੈਨੂੰ ਇਹਦੇ ਲਈ, ਇਸ ਕ੍ਰਾਈਮ ਦੇ ਲਈ ਐਕਟ ਦੇ ਤਹਿਤ, ਧਾਰਾ ਦੇ ਤਹਿਤ ਤੈਨੂੰ ਇੰਨਾ ਬਣਦਾ ਜੁਰਮਾਨਾ ਜਾਂ ਇੰਨੀ ਬਣਦੀ ਸਜ਼ਾ ਲਾਉਂਦੀ ਹੈ। ਤੇ ਤੀਜੀ ਜਿਹੜੀ ਵੱਡੀ ਗਲਤੀ ਇਸ ਪੁਲਿਸ ਮੁਲਾਜ਼ਮ ਨੇ ਕੀਤੀ, ਪਹਿਲੀ ਤਾਂ ਉਹਨੇ ਉਹਦੇ ਤੋਂ ਹਿੱਟ ਹੋ ਗਿਆ, ਦੂਜੀ ਉਹਨੇ ਹਸਪਤਾਲ ਨਹੀਂ ਪਹੁੰਚਾਇਆ, ਤੀਜੀ ਵੱਡੀ ਗਲਤੀ ਕੀਤੀ ਕਿ ਉਹਨੇ ਇੱਕ ਮ੍ਰਿਤਕ ਬੰਦੇ ਨੂੰ, ਇੱਕ ਲਾਸ਼ ਨੂੰ, ਇੱਕ ਡੈਡ ਬੋਡੀ ਨੂੰ ਮਜ਼ਾਕ ਕੀਤਾ, ਉਹਨੂੰ ਬੇਇੱਜ਼ਤ ਕੀਤਾ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਹਰ ਬਸ਼ਿੰਦਾ ਸਮਾਜ ਦੇ ਵਿੱਚ, ਉਹ ਬੇਸ਼ੱਕ ਕਿਸੇ ਵੀ ਫਿਰਕੇ ਤੋਂ ਆਉਂਦਾ, ਕਿਤੋਂ ਵੀ ਆਉਂਦਾ, ਕਾਨੂੰਨ ਦੀ ਨਜ਼ਰ ਦੇ ਵਿੱਚ, ਜਾਂ ਮੈਂ ਤੁਹਾਨੂੰ ਇਖਲਾਕ ਦੀ ਗੱਲ ਦੱਸਦਾ ਕਿ ਉਹ ਬੰਦਾ ਸਤਿਕਾਰ ਦਾ ਪਾਤਰ ਹੈ। ਤੁਸੀਂ ਉਹਦੇ ਨਾਲ ਸਹਿਮਤ ਹੈ, ਉਹਦੇ ਨਾਲ ਅਸਹਿਮਤ ਹੈ, ਉਹਦਾ ਫਿਰਕਾ ਕੀ ਹੈ, ਉਹਦੀ ਜ਼ਾਤ ਕੀ ਹੈ, ਉਹਦਾ ਰੰਗ ਕੀ ਹੈ, ਨਸਲ ਕੀ ਹੈ, ਇਹ ਚੀਜ਼ਾਂ ਨਹੀਂ ਮਾਇਨੇ ਰੱਖਦੀਆਂ। ਪਰ ਜਿਹੜੇ ਸੂਝਵਾਨ ਬੰਦੇ ਨੇ, ਉਹ ਕਹਿੰਦੇ ਜਿਹੜੀ ਡੈਡ ਬੋਡੀ ਹੈ ਉਹਦਾ ਸਗੋਂ ਹੋਰ ਵੀ ਜ਼ਿਆਦਾ ਸਤਿਕਾਰ ਦੀ ਪਾਤਰ ਹੈ। ਆਪਾਂ ਕਹਿੰਦੇ ਨਾ ਕਿ ਫਲਾਂ ਬੰਦੇ ਦਾ ਅੰਤਿਮ ਸੰਸਕਾਰ ਹੋ ਗਿਆ, ਫਲਾਂ ਬੰਦਾ ਪੂਰਾ ਹੋ ਗਿਆ। ਸੋ ਜਿਸ ਦਿਨ ਉਹ ਸਵਾਸ ਛੱਡ ਜਾਂਦਾ ਤਾਂ ਉਹਨੂੰ ਕਹਿੰਦੇ ਕਿ ਪੂਰਾ ਹੋ ਗਿਆ। ਮਤਲਬ ਜਿਉਂਦੇ ਜੀ ਬੰਦਾ, ਇਹਦਾ ਕਹਿਣ ਤੋਂ ਭਾਵ ਇਹ ਵੀ ਹੁੰਦਾ ਕਿ ਜਿਉਂਦੇ ਜੀ ਬੰਦਾ ਅਧੂਰਾ ਰਹਿੰਦਾ, ਜਦੋਂ ਮਤਲਬ ਇਸ ਦੁਨੀਆ ਤੋਂ ਚਲਾ ਜਾਂਦਾ ਤਾਂ ਲੋਕ ਕਹਿੰਦੇ ਕਿ ਪੂਰਾ ਹੋ ਗਿਆ, ਫਲਾਂ ਬੰਦਾ ਪੂਰਾ ਹੋ ਗਿਆ। ਤਾਂ ਉਸ ਦੇ ਲਈ ਵੀ ਜਿਹੜਾ ਉਹ ਬੰਦਾ, ਇਖਲਾਕੀ ਤੌਰ ਤੇ ਸਾਡਾ ਫਰਜ਼ ਬਣਦਾ ਕਿ ਅਸੀਂ, ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਫਿਲਮਾਂ ਦੇ ਵਿੱਚ ਜਦੋਂ ਕੋਈ ਡੈਡ ਬੋਡੀ ਪੁਲਿਸ ਨੂੰ ਦੇਖਦੀ ਹੈ ਤੇ ਪੁਲਿਸ ਵਾਲੇ ਟੋਪੀ ਲਾ ਦਿੰਦੇ ਆ, ਤੇ ਜਾਂ ਆਪਾਂ ਜਿਸ ਘਰੇ ਵੀ ਜਾਂਦੇ ਹਾਂ ਤਾਂ ਮੋਸਟਲੀ ਆਪਣਾ ਜ਼ਿਆਦਾਤਰ ਸਮਿਆਂ ਦੇ ਵਿੱਚ ਆਪਾਂ ਸਿਰ ਕੱਜਿਆ ਹੁੰਦਾ, ਆਪਣੇ ਜੁੱਤੇ ਉਤਾਰੇ ਹੁੰਦੇ, ਕਿਉਂਕਿ ਆਪਾਂ ਉਹਨੂੰ ਸਤਿਕਾਰ ਦਿੰਦੇ ਹਾਂ। ਜਿਉਂਦੇ ਬੰਦੇ ਦੇ ਮੂਹਰੇ ਥੋੜ੍ਹਾ ਆਪਾਂ ਏਦਾਂ ਕਰਦੇ ਹਾਂ, ਹਨਾ। ਹਿੱਟ ਐਂਡ ਰਨ ਕਹਿੰਦੇ ਕਿ ਜਿਹੜਾ ਇੱਥੇ ਇਹਨਾਂ ਮੁਲਕਾਂ ਦੇ ਵਿੱਚ, ਸੁਲੱਖਣ ਸਿੰਘ ਤੁੰਗ ਜੀ ਨੇ ਕਮੈਂਟ ਕੀਤਾ ਸੋਸ਼ਲ ਮੀਡੀਆ ਦੇ ਉੱਤੇ, ਕਹਿੰਦੇ ਬਹੁਤ ਵੱਡਾ ਕ੍ਰਾਈਮ ਹੈ ਹਿੱਟ ਐਂਡ ਰਨ। ਹਾਂ, ਮਤਲਬ ਉਹ ਰਨ ਵੀ ਕਰ ਗਿਆ, ਜਾਂ ਕਹਿ ਲਓ ਕਿ ਉਹਨੇ ਹਿੱਟ ਕਰਨ ਤੋਂ ਬਾਅਦ ਉਸ ਡੈਡ ਬੋਡੀ ਦੇ ਨਾਲ ਮਜ਼ਾਕ ਕੀਤਾ। ਜੇ ਉਹ ਸੰਬੰਧਿਤ ਪੁਲਿਸ ਅਧਿਕਾਰੀ ਜਿਹਨੇ ਇਹ ਮਾਮਲਾ ਸਾਹਮਣੇ ਲਿਆਂਦਾ, ਜੇ ਉਹ ਇਸ ਟੇਪ ਨੂੰ ਨਾ ਸੁਣਦਾ ਤਾਂ ਹੋ ਸਕਦਾ ਕੇਵਿਨ ਡੇਵ ਦਾ ਇਹ ਜਿਹੜਾ ਕ੍ਰਾਈਮ ਹੈ, ਜਾਂ ਇਹ ਜਿਹੜੀ ਗਲਤੀ ਹੈ, ਉਹ ਤੋਂ ਜਿਹੜੀ ਇਹ ਕੁਤਾਹੀ ਹੋਈ, ਉਹ ਸਾਹਮਣੇ ਨਾ ਆਉਂਦੀ। ਹੁਣ ਇੱਥੇ ਜਾਨਵੀ ਕੰਦੂਲਾ ਜਦੋਂ ਸੜਕ ਪਾਰ ਕਰ ਰਹੀ ਸੀਗੀ ਤੇ ਉਹਨੂੰ ਹਿੱਟ ਕੀਤਾ ਗਿਆ, ਉਹਦੀ ਮੌਕੇ ਤੇ ਹੀ ਥਾਂ ਹੀ ਮੌਤ ਹੋ ਗਈ। ਫਿਰ ਉਸ ਤੋਂ ਬਾਅਦ ਉਹਦੀ ਮੌਤ ਦਾ ਮਜ਼ਾਕ ਉਡਾਇਆ ਗਿਆ। ਹੁਣ ਫਿਰ ਉਸ ਮਾਮਲੇ ਦੇ ਵਿੱਚ ਜਿਹੜਾ ਕੇਵਿਨ ਡੇਵ ਹੈ ਉਹਨੂੰ ਬਰਖਾਸਤ ਕਰ ਦਿੱਤਾ ਗਿਆ। ਅਗਲੀ ਜਿਹੜੀ ਖਬਰ ਆ ਉਹ ਅਮਰੀਕਾ ਤੋਂ ਹੀ ਆ ਰਹੀ ਹੈ, ਪਰ ਬੜੀ ਮੰਦਭਾਗੀ ਖਬਰ ਹੈ। ਅਮਰੀਕਾ ਦੇ ਇੰਡੀਆਨਾ ਸੂਬੇ ਦੇ ਸ਼ਹਿਰ ਇੰਡੀਆਨਾਪੋਲਿਸ ਦੇ ਦੱਖਣੀ ਪੂਰਬੀ ਇਲਾਕਿਆਂ ਦੇ ਵਿੱਚ ਇੱਕ ਰੋਡ ਰੇਜ ਦੀ ਘਟਨਾ ਵਾਪਰੀ ਹੈ, ਤੇ ਇਸ ਦੇ ਵਿੱਚ ਇੱਕ ਭਾਰਤੀ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹਦੀ ਮੌਤ ਹੋ ਗਈ ਹੈ। ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਜਿਹੜੀ ਇੱਕ ਵਾਰਦਾਤ ਵਾਪਰੀ ਹੈ ਥਾਮਸਨ ਰੋਡ ਤੇ ਸਾਊਥ ਐਮਰਸਨ ਐਵੀਨਿਊ ਤੇ ਵਾਪਰੀ ਹੈ। ਪੁਲਿਸ ਉੱਥੇ ਜਦੋਂ ਪਹੁੰਚੀ ਤਾਂ ਉਹਨਾਂ ਨੂੰ 29 ਸਾਲ ਦਾ ਇੱਕ ਨੌਜਵਾਨ ਜਿਹੜਾ ਉਹ ਮ੍ਰਿਤਕ ਮਿਲਿਆ, ਜਿਹਦਾ ਨਾਂ ਗੈਵਿਨ ਦਸੌਰ ਸਪੁੱਤਰ ਪਵਨ ਕੁਮਾਰ ਸੀਗਾ, ਤੇ ਇਹ ਭਾਰਤ ਤੋਂ ਸੀਗਾ, ਇਹਦਾ ਪਿਛੋਕੜ ਹਿਮਾਚਲ ਤੋਂ ਸੀ। ਇਹ ਹਿਮਾਚਲ ਕਲੋਨੀ, ਆਗਰਾ ਯੂਪੀ ਦੇ ਨਾਲ, ਮਾਫ ਕਰਨਾ, ਹਿਮਾਚਲ ਕਲੋਨੀ ਹੈ ਕੋਈ, ਆਗਰਾ ਤੋਂ ਇਹਦਾ ਸੰਬੰਧ ਦੱਸਿਆ ਗਿਆ। ਤੇ ਉਸ ਤੋਂ ਬਾਅਦ ਪੁਲਿਸ ਨੂੰ ਜਿਹੜੇ ਉੱਥੇ ਚਸ਼ਮਦੀਦ ਸੀਗੇ ਉਹਨਾਂ ਨੇ ਦੱਸਿਆ ਕਿ ਗੋਲੀਬਾਰੀ ਦੇ ਵਿੱਚ ਇੱਕ ਕਾਲੇ ਰੰਗ ਦੀ ਹੋਂਡਾ ਦੇ ਡਰਾਈਵਰ ਤੇ ਇੱਕ ਚਿੱਟੇ ਪਿਕਅਪ ਟਰੱਕ ਦੇ ਚਾਲਕ ਦੇ ਵਿਚਕਾਰ, ਡਰਾਈਵਰ ਦੇ ਵਿੱਚ ਵਿਚਾਲੇ ਜਿਹੜਾ ਹਾਰਨ ਮਾਰਨ ਨੂੰ ਲੈ ਕੇ ਗੁੱਸੇ ਦੀ ਘਟਨਾ ਜਿਹੜੀ ਆ ਪੈਦਾ ਹੋਈ ਸੀ। ਗੁੱਸੇ ਤੋਂ ਹਾਰਨ ਵੱਜਿਆ, ਜਦੋਂ ਆਪਾਂ ਕਹਿੰਦੇ ਕਿ ਕਿਸੇ ਨੂੰ ਹਾਰਨ ਨਹੀਂ ਮਾਰਨਾ ਚਾਹੀਦਾ, ਜਾਂ ਬਹਿਸਬਾਜ਼ੀ ਹੋਈ। ਉਸ ਤੋਂ ਬਾਅਦ ਕਹਿੰਦੇ ਕਿ ਪਿਕਅਪ ਦੇ ਜਿਹੜਾ ਡਰਾਈਵਰ ਸੀਗਾ ਪਿਕਅਪ ਟਰੱਕ ਦਾ, ਉਹਨੇ ਫਿਰ ਇਸ ਨੌਜਵਾਨ ਨੂੰ ਬੈਠੇ ਨੂੰ ਹੀ ਗੋਲੀ ਮਾਰ ਦਿੱਤੀ, ਜਿਸ ਦੀ ਉਹਦੀ ਥਾਂ ਹੀ ਜਿਹੜੇ ਉਹ ਮੌਤ ਹੋ ਗਈ। 2 ਹਫ਼ਤੇ ਪਹਿਲਾਂ ਗੈਵਿਨ ਦਸੌਰ ਦਾ ਵਿਆਹ ਹੋਇਆ ਸੀਗਾ 29 ਜੂਨ ਨੂੰ, ਤੇ ਇਕਲੌਤਾ ਪੁੱਤਰ ਸੀਗਾ, ਇੱਕ ਛੋਟੀ ਭੈਣ ਤੇ ਇੱਕ ਭਰਾ ਹੀ ਸੀਗੇ ਇਸ ਪਰਿਵਾਰ ਦੇ ਵਿੱਚ। ਸੋ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਇਹ ਉਸ ਪਰਿਵਾਰ ਦੇ ਨਾਲ, ਜਿਨ੍ਹਾਂ ਦਾ ਬੱਚਾ ਇੱਥੇ ਸਿਆਟਲ ਦੇ ਵਿੱਚ ਜਿਹੜਾ ਉਹ ਇੱਕ ਮਾਫ ਕਰਨਾ ਇੰਡੀਆਨਾ ਸੂਬੇ ਦਾ ਸ਼ਹਿਰ ਇੰਡੀਆਨਾਪੋਲਿਸ ਹੈ, ਉੱਥੇ ਇੱਕ ਘਟਨਾ ਦਾ, ਰੋਡ ਰੇਜ ਦਾ ਸ਼ਿਕਾਰ ਹੋ ਗਿਆ।
ਅਗਲੀ ਖਬਰ ਦੇ ਵੱਲ ਵਧੀਏ ਤੇ ਰੁਕ ਕਰੀਏ ਭਾਰਤ ਦੇ ਨਾਲ ਜੁੜੀ ਇੱਕ ਬਹੁਤ ਵੱਡੀ ਖਬਰ ਦਾ। ਕਰਨਾਟਕ ਦੇ ਵਿੱਚ ਇੱਕ ਮਾਲ ਨੂੰ 7 ਦਿਨ ਮਾਲ ਨੂੰ ਸ਼ਾਪਿੰਗ ਮਾਲ ਨੂੰ 7 ਦਿਨਾਂ ਦੇ ਲਈ ਬੰਦ ਕਰ ਦਿੱਤਾ ਗਿਆ। ਇਹ ਕਾਰਵਾਈ ਇੱਕ ਕਿਸਾਨ ਨੂੰ ਕਥਿਤ ਤੌਰ ਤੇ ਉਸ ਦੇ ਪਹਿਰਾਵੇ, ਧੋਤੀ ਅਤੇ ਚਿੱਟੀ ਕਮੀਜ਼ ਕਰਕੇ ਮਾਲ ਦੇ ਵਿੱਚ ਦਾਖਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਕੀਤੀ ਗਈ ਹੈ। ਇਸ ਘਟਨਾ ਦੀ ਵਿਧਾਨ ਸਭਾ ਦੇ ਵਿੱਚ ਮੈਂਬਰਾਂ ਨੇ ਸਖਤ ਨਿੰਦਾ ਕੀਤੀ ਹੈ। ਸਰਕਾਰ ਨੇ ਕਿਸਾਨ ਦੇ ਅਪਮਾਨ ਨੂੰ ਮਾਣ ਅਤੇ ਸਵੈਮਾਣ ਦੀ ਉਲੰਘਣਾ ਕਰਾਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਇਸੇ ਕਰਕੇ ਇਸ ਸ਼ਾਪਿੰਗ ਮਾਲ ਨੂੰ 7 ਦਿਨਾਂ ਦੇ ਲਈ ਬੰਦ ਕਰ ਦਿੱਤਾ ਗਿਆ। ਇਹ ਜਿਹੜਾ ਕਿਸਾਨ ਹੈ ਉਹ ਆਪਣੇ ਇੱਕ ਰਵਾਇਤੀ ਪਹਿਰਾਵਾ ਧੋਤੀ ਤੇ ਕੁੜਤੇ ਦੇ ਵਿੱਚ, ਜਿਹੜਾ ਚਿੱਟੀ ਕਮੀਜ਼ ਦੇ ਵਿੱਚ ਤੇ ਸਿਰ ਦੇ ਉੱਤੇ ਆਪਾਂ ਕਈ ਵਾਰੀ ਸਾਫਾ ਬੰਨ ਲੈਂਦੇ ਹਾਂ, ਉਸ ਪਹਿਰਾਵੇ ਦੇ ਵਿੱਚ ਇਹ ਮਾਲ ਦੇ ਵਿੱਚ ਦਾਖਲ ਹੋ ਗਿਆ ਸੀਗਾ। ਬਹੁਤ ਵਾਰ ਇਹ ਘਟਨਾਵਾਂ ਇਹ ਪਹਿਲੀ ਨਹੀਂ ਹੈ। ਇੱਕ ਕਿਸਾਨ ਨੂੰ ਮੱਧ ਪ੍ਰਦੇਸ਼ ਦੇ ਵਿੱਚ ਵੀ ਇਸੇ ਤਰ੍ਹਾਂ ਉਹ ਚੜ੍ਹਨਾ ਚਾਹੁੰਦਾ ਸੀ ਮੈਟਰੋ ਤੇ, ਪਰ ਕਿਉਂਕਿ ਉਹਦੇ ਕੱਪੜੇ ਉਸ ਤਰ੍ਹਾਂ ਦੇ ਨਹੀਂ ਸੀ, ਉਸ ਸਟੈਂਡਰਡ ਦੇ ਨਹੀਂ ਸੀ, ਹਾਲਾਂਕਿ ਠੀਕ ਸੀ ਤਾਂ ਠੀਕ, ਤਾਂ ਉਹਨੂੰ ਨਾ ਕਰ ਦਿੱਤੀ ਗਈ ਸੀ। ਬਾਅਦ ਦੇ ਵਿੱਚ ਉਸ ਅਧਿਕਾਰੀ ਜਿਹਨੇ ਉਹਨੂੰ ਚੜ੍ਹਨ ਨਹੀਂ ਸੀ ਦਿੱਤਾ, ਉਹਦੇ ਤੇ ਬਾਅਦ ਦੇ ਵਿੱਚ ਬਕਾਇਦਾ ਵਿਭਾਗੀ ਤੇ ਵੈਸੇ ਵੀ ਉਹਦੇ ਤੇ ਕਾਰਵਾਈ ਹੋਈ ਕਿ ਤੂੰ ਭਾਈ ਇਹ ਗਲਤ ਕੀਤਾ, ਕਿਸੇ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਅਸਲ ਦੇ ਵਿੱਚ ਭਾਰਤ ਦੇ ਵਿੱਚ 2 ਤਬਕਿਆਂ ਦੇ ਵਿੱਚ ਭਾਰਤ ਵੰਡਿਆ ਗਿਆ। ਇੱਕ ਅਮੀਰ ਤਬਕਾ ਜਿਨ੍ਹਾਂ ਦੇ ਅੱਜ ਕੱਲ੍ਹ ਵਿਆਹਾਂ ਦੀ ਖਾਸੀ ਚਰਚਾ, ਤੇ ਇੱਕ ਉਹ ਤਬਕਾ ਜਿਹੜਾ ਵਿਚਾਰਾ ਨੋਰਮਲ ਜ਼ਿੰਦਗੀ ਜਿਉਂਦਾ ਹੈ, ਨੋਰਮਲ ਆਮ ਸਧਾਰਨ ਜ਼ਿੰਦਗੀ। ਹੁਣ ਕੀ ਕਿਸੇ ਵਿਅਕਤੀ ਦੇ ਸਾਦੇਪਣ ਹੋਣ ਤੇ ਵੀ ਉਹਦਾ ਮਜ਼ਾਕ ਜਾਂ ਉਹਨੂੰ ਕਿਸੇ ਐਂਟਰੀ ਤੋਂ ਬੈਨ ਕੀਤਾ ਜਾ ਸਕਦਾ? ਭਾਰਤ ਦੇ ਨਾ ਕਈ ਅਧਿਕਾਰੀ ਉਹ ਇਉਂ ਲੱਗਦਾ ਕਿ ਉਹ ਬ੍ਰਿਟਿਸ਼ ਰਾਜ ਦੇ ਵਿੱਚ ਹੀ ਜਿਉਂ ਰਹੇ ਆ। ਉਹਨਾਂ ਦੀ ਸਾਈਕੀ, ਉਹਨਾਂ ਦੀ ਉਹ ਮਾਨਸਿਕਤਾ, ਉਹਨਾਂ ਦਾ ਉਹ ਬੋਲ ਚਾਲ, ਉਹ ਇਉਂ ਲੱਗਦਾ ਕਿ ਉਹ ਪੁਰਾਣੇ ਸਮਿਆਂ ਦੇ ਵਿੱਚ ਹੀ ਜ਼ਿੰਦਗੀ ਜਿਉਂ ਰਿਹਾ। ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਪੰਜਾਬ ਦੇ ਵਿੱਚ ਤਸ਼ੱਦਦ ਜਦੋਂ ਹੋਇਆ ਪੁਲਿਸ ਦਾ, ਜਦੋਂ ਲੋਕਾਂ ਨੂੰ ਪੁਲਿਸ ਨੇ ਨਿਸ਼ਾਨਾ ਬਣਾਇਆ, ਤਾਂ ਅੱਜ ਤੱਕ ਵੀ ਹੋ ਰਿਹਾ, ਕਿਤੇ ਕਿਤੇ ਹੋ ਰਿਹਾ, ਪਰ ਸਾਰੇ ਥਾਈਂ ਤਾਂ ਨਹੀਂ। ਪਰ ਉਹ ਇੱਕ ਦੌਰ ਦੇ ਵਿੱਚ ਪੁਲਿਸ ਮੁਲਾਜ਼ਮ ਇਹ ਮਿੱਥ ਕੇ ਤੁਰਦਾ ਸੀਗਾ ਕਿ ਫਲਾਂ ਬੰਦੇ ਤੇ ਪਰਚਾ ਕੱਟਣਾ ਤੇ ਫਲਾਂ ਬੰਦੇ ਨੂੰ ਅੱਜ ਉਹਦਾ ਮੈਂ ਖਾਤਮਾ ਕਰ ਦੇਣਾ, ਮਿੱਥ ਕੇ ਥਾਣੇ ਦੇ ਵਿੱਚੋਂ ਸੈਲਫ ਮਾਰ ਕੇ। ਅੱਜ ਵੀ ਜਦੋਂ ਆਪਾਂ ਅਕਾਲੀ ਦਲ ਦੇ ਰਾਜ ਦੇ ਵਿੱਚ ਜਾਂਦੇ ਹਾਂ, ਜਾਂ ਕਿਸੇ ਵੀ ਰਾਜ ਦੇ ਵਿੱਚ ਗੱਲ ਕਰ ਲਓ, ਕੱਲਾ ਅਕਾਲੀ ਦਲ ਨਹੀਂਗਾ, ਸਾਰੀਆਂ ਪਾਰਟੀਆਂ ਇੱਕੋ ਜਿਹੀਆਂ ਹੀ ਆ, ਭਾਜਪਾ ਕਿਹੜਾ ਘੱਟ ਆ ਕਿਸੇ ਨਾਲੋਂ। ਤੇ ਉਹ ਕੀ ਹੁੰਦਾ ਸੀਗਾ ਕਿ ਜੋ ਮੰਨ ਲਓ 2 ਭਰਾਵਾਂ ਦੇ ਵਿੱਚ ਝਗੜਾ ਹੋ ਗਿਆ, ਪਿੰਡਾਂ ਦੇ ਵਿੱਚ ਝਗੜੇ ਦੀ ਇੱਕ ਛੋਟੀ ਜਿਹੀ ਮਿਸਾਲ ਦੇ ਦਿੰਦਾ ਤੁਹਾਨੂੰ ਮੈਂ। ਝਗੜਾ ਹੋ ਗਿਆ ਮੰਨ ਲਓ 2 ਭਰਾਵਾਂ ਦੇ ਵਿੱਚ ਕਿ ਪਾਣੀ ਦੀ ਵਾਰੀ ਨੂੰ ਲੈ ਕੇ। ਹੁਣ ਅਕਸਰ ਪਿੰਡਾਂ ਦੇ ਵਿੱਚ ਪਾਣੀ ਦੀਆਂ ਵਾਰੀਆਂ, ਵੱਟ ਵੱਢਣ, ਬੋਲ ਚਾਲ, ਸਰਪੰਚੀ ਮੈਂਬਰੀ ਦੀਆਂ ਵੋਟਾਂ ਵੇਲੇ ਇਹਦੇ ਹੀ ਝਗੜੇ ਹੁੰਦੇ ਆ। ਉੱਦਾਂ ਪਿੰਡਾਂ ਦੇ ਵਿੱਚ ਲੋਕ ਘੱਟ ਹੀ ਲੜਦੇ ਆ। ਹੁਣ ਥੋੜਾ ਜਿਹਾ ਫਰਕ ਪੈ ਗਿਆ, ਹੁਣ ਲੋਕ ਝਾਕਣ ਪਿੱਛੇ ਵੀ ਕਈ ਵਾਰੀ ਲੜ ਪੈਂਦੇ ਆ, ਪਰ ਪਹਿਲਾਂ ਨਹੀਂ ਸੀ ਏਦਾਂ ਲੜਦੇ। ਪਹਿਲਾਂ ਇਸ ਤਰ੍ਹਾਂ ਦੇ ਝਗੜੇ ਆਮ ਹੀ ਪਿੰਡਾਂ ਦੇ ਵਿੱਚ ਚੱਲਦੇ ਰਹਿੰਦੇ ਸੀਗੇ। ਤਾਂ ਮੰਨ ਲਓ ਕੋਈ 2 ਭਰਾ ਤੇ ਉਹਨਾਂ ਨੇ ਪਾਣੀ ਦੀ ਵਾਰੀ ਵੰਡੀ ਹੋਈ ਆ ਆਪਦੀ, ਕਿ ਇੰਨੇ ਵੱਜ ਕੇ ਇੰਨੇ ਮਿੰਟ ਤੇ ਇੰਨੇ ਵੱਜ ਕੇ ਇੰਨੇ ਮਿੰਟ ਤੇ ਮੈਂ ਵੱਢਣਾ। ਮੰਨ ਲਓ ਕੋਈ ਸੀਰੀ ਗਿਆ ਵੱਢਣ ਕਿਸੇ ਭਰਾ ਦਾ, ਛੋਟੇ ਦਾ ਜਾਂ ਵੱਡੇ ਦਾ, ਤੇ ਉਹਨੇ ਪਾਣੀ ਵੱਢਣ ਨਹੀਂ ਦਿੱਤਾ, ਜਾਂ ਉਹਨੇ ਰੋਕਤਾ ਕਿ ਬਾਈ 10 ਮਿੰਟ ਖੜ ਜਾ, ਕਿਆਰਾ ਭਰਨ ਵਾਲਾ, ਜਾਂ ਜਿਵੇਂ ਵੀ ਹੈ। ਉਸ ਤੋਂ ਬਾਅਦ ਉਹ ਸੰਬੰਧਿਤ ਬੰਦੇ ਨੇ ਵੀ ਆ ਕੇ ਥੋੜੇ ਜਿਹੇ ਕੰਨ ਭਰਤੇ ਕਿ ਭਾਈ ਉਹ ਹੁਣ ਤਾਂ ਕਹਿੰਦਾ ਵੀ ਤੁਸੀਂ ਇੱਥੇ ਵੜ ਕੇ ਵਿਖਾਇਓ, ਐਂ ਕਰੋ, ਇਹ ਕਰੋ, ਉਹ ਕਰੋ, ਜਿਵੇਂ ਆਪਣੀ ਬੋਲੀ ਹੁੰਦੀ ਹੈ। ਉਹ ਚਲੋ ਝਗੜਾ ਬਣ ਗਿਆ। ਜਦੋਂ ਝਗੜਾ ਹੋ ਗਿਆ, ਦੋਨਾਂ ਨੇ ਫੋਨ ਖੜਕਾਤੇ ਥਾਣੇ ਕਿ ਭਾਈ ਸਾਡੀ ਰੌਲਾ ਪੈ ਗਿਆ, ਸਾਡਾ ਪਾਣੀ ਦੀ ਵਾਰੀ ਪਿੱਛੇ। ਫੋਨ ਖੜਕਾਤੇ ਤੇ ਹੁਣ ਉਹ ਸੰਬੰਧਿਤ ਪੁਲਿਸ ਮੁਲਾਜ਼ਮ ਨੇ ਗਾਂਹ ਖੜਕਾਤੇ ਹਲਕਾ ਇੰਚਾਰਜ ਨੂੰ, ਫਲਾਣੇ ਪਿੰਡ ਜੀ ਫਲਾਂ ਬੰਦਿਆਂ ਦਾ ਰੌਲਾ ਹੈ, ਕਿਵੇਂ ਕਰਨਾ? ਉਹ ਫਿਰ ਆਪਣੇ ਪਿੰਡ ਫੋਨ ਕਰਦਾ ਵਾਪਸ ਕਿ ਇਹ 2 ਜਿਹੜੇ ਆ ਬੰਦੇ ਆ, ਫਲਾਣੇ ਪੱਤੀ ਦੇ, ਫਲਾਣੇ ਫਿਰਨੀ ਦੇ, ਫਲਾਂ, ਇਹ ਕਿਹਦੇ ਨਹੀਂ ਹੈ? ਉਹ ਕਹਿੰਦਾ ਜੀ ਦੂਜਾ ਤਾਂ ਇੱਧਰ ਸੀਗਾ, ਫਲਾਣਾ ਇੱਧਰ ਸੀਗਾ। ਉਹ ਫਿਰ ਉੱਥੇ ਹੀ ਉਹਨੂੰ ਕਹਿ ਦਿੰਦਾ ਸੀਗਾ, ਹਾਲਾਂਕਿ ਉਹਨੂੰ ਪਤਾ ਨਹੀਂ ਗਾ ਸੰਬੰਧਿਤ ਪੁਲਿਸ ਅਫਸਰ ਨੂੰ ਕਿ ਕਿਹਦਾ ਦੋਸ਼ ਹੈ। ਨਾ ਹੀ ਉਹਨੇ ਮੌਕਾ ਵਾਰਦਾਤ ਵੇਖੀ ਹੈ, ਨਾ ਹੀ ਉਹਨੂੰ ਪਤਾ ਹੈ, ਨਾ ਹੀ ਉਹਨੇ ਨਹਿਰੀ ਮਹਿਕਮੇ ਨੂੰ ਪੁੱਛਿਆ, ਨਾ ਉਹਨੇ ਪਟਵਾਰੀ ਨੂੰ ਪੁੱਛਿਆ, ਨਾ ਉਹਨੇ ਕਾਨੂੰਗੋ ਨੂੰ ਪੁੱਛਿਆ ਕਿ ਕਿਹਦੀ ਵਾਰੀ ਹੈ, ਕਿੰਨੇ ਮਿੰਟ ਹੈ, ਕਿੱਥੇ ਪਾਣੀ ਵੜਾਉਣਾ, ਕਿੱਥੇ ਕੀ ਕਰਨਾ। ਉਹਨੇ ਹਲਕਾ ਇੰਚਾਰਜ ਨੂੰ ਪੁੱਛ ਲਿਆ। ਹਲਕਾ ਇੰਚਾਰਜ ਕਹਿੰਦਾ ਚੁੱਪ ਕਰਕੇ ਵੱਡੇ ਤੇ ਪਰਚਾ ਦੇ ਦੇ, ਬਸ ਜਾਣਾ ਜਾਵੜਾ, ਨਹੀਂ ਜਾਣਾ ਨਾ ਜਾ। ਇਹ ਕੰਮ ਚੱਲਦਾ ਰਿਹਾ ਪੰਜਾਬ ਦੇ ਵਿੱਚ। ਇਹ ਆਪਾਂ ਅੱਖੀਂ ਦੇਖੀਆਂ ਚੀਜ਼ਾਂ। ਉਸੇ ਕਰਕੇ, ਉਹ ਸਾਈਕੀ ਕਰਕੇ ਅੱਜ ਵੀ ਲੋਕਾਂ ਤੇ ਜ਼ੁਲਮ ਹੋ ਰਿਹਾ, ਅੱਜ ਵੀ ਬਰਾਬਰਤਾ ਨਹੀਂ ਹੈ। ਬੇਸ਼ੱਕ ਜਿੰਨੇ ਮਰਜ਼ੀ ਆਜ਼ਾਦੀ ਦੇ ਜਸ਼ਨ ਮਨਾਈ ਜਾਣ, ਜਿੰਨੇ ਮਰਜ਼ੀ ਢੋਲ ਢਮੱਕੇ, ਜਿੰਨੇ ਮਰਜ਼ੀ ਰੰਗ ਚਲਾਈ ਜਾਣ, ਪਰ ਜਿੰਨਾ ਚਿਰ ਕਾਨੂੰਨ ਦੇ ਮੁਤਾਬਿਕ ਚੀਜ਼ਾਂ ਨਹੀਂ ਤੈਅ ਹੁੰਦੀਆਂ, ਕੁਝ ਵਿਅਕਤੀ ਵਿਸ਼ੇਸ਼ ਤੈਅ ਕਰਨਗੇ, ਉਹਨਾਂ ਚਿਰ ਲੋਕਾਂ ਦੇ ਨਾਲ ਨਿਆਂ ਨਹੀਂ ਹੋ ਸਕਦਾ। ਅੱਜ ਇਹ ਗੱਲਾਂ ਇਕੱਲੀਆਂ ਪੁਲਿਸ ਦੇ ਮਾਮਲੇ 'ਚ ਨਹੀਂ ਆ। ਤੁਸੀਂ ਕਿਸੇ NRI ਭਰਾ ਦੇ ਨਾਲ ਗੱਲ ਕਰਕੇ ਦੇਖਿਓ ਜਿਹਦਾ ਝਗੜਾ ਹੁੰਦਾ ਪੈਲੀ ਦਾ, ਜਿਹਦੀ ਪੈਲੀ ਨੱਪ ਲਈ ਜਾਂਦੀ ਹੈ। ਉਹ ਪੁਲਿਸ ਮੁਲਾਜ਼ਮ ਇਸ ਤਰ੍ਹਾਂ ਜਾਂ ਮਾਲ ਮਹਿਕਮਾ ਐਂ ਨਹੀਂ ਛਡਾਉਂਦਾ ਕਿ ਭਾਈ ਤੇਰੇ ਨਾਂ ਇਹ ਰਜਿਸਟਰੀ, ਅਸੀਂ ਤਾਂ ਛੁਡਾ ਰਹੇ ਹਾਂ, ਜਾਂ ਤੂੰ ਹੱਕਦਾਰ ਹੈ, ਜਾਂ ਤੇਰੇ ਬਾਪੂ ਨੇ ਵਸੀਅਤ ਕਰਾਈ ਹੈ। ਉਹ ਕਹਿੰਦੇ ਮੁੱਠੀ ਗਰਮ ਕਰੋ,
ਕਬਜ਼ੇ ਐ ਨਹੀਂ ਛੁੱਟਦੇ। ਹੁਣ ਦੇਖੋ ਇੱਕ ਵਿਕਟਮ ਹੈ ਤੇ ਵਿਕਟਮ ਨੂੰ ਹੋਰ ਸਗੋਂ ਉਹਦੇ ਤੇ ਹੋਰ ਬੋਝ ਪਾਇਆ ਜਾ ਰਿਹਾ ਕਿ ਤੂੰ ਭਾਈ ਨਾਵਾਂ ਲਿਆ, ਤੂੰ ਅਮਰੀਕਾ ਰਹਿਣਾ, ਕਿ ਇੰਗਲੈਂਡ ਰਹਿਣਾ, ਕੈਨੇਡਾ ਰਹਿਣਾ, ਤੇਰੇ ਕੋਲੇ ਥੋੜਾ ਪੈਸਿਆਂ ਦਾ। ਉਹ ਮਾਤੜ ਭਲਾ ਆਪਣੇ ਵਰਗਾ ਵਿਚਾਰਾ ਸਾਰਾ ਕੁਝ ਤੁਹਾਨੂੰ ਪਤਾ ਹੀ ਇੱਧਰ ਕਿੰਨੀ ਜੱਦੋ-ਜਹਿਦ ਹੈ। ਪਰ ਫਿਰ ਵੀ ਸੋ ਇਸ ਕਰਕੇ ਇਹ ਚੀਜ਼ਾਂ ਨੇ ਜਿਹੜੀਆਂ ਉਹ ਸਾਡੀ ਉੱਥੋਂ ਦੀ ਸਿਸਟਮ ਦੀ ਸਾਈਕੀ ਦੇ ਵਿੱਚੋਂ ਕੱਢਣ ਵਾਲੀਆਂ ਨੇ ਕਿ ਪਹਿਰਾਵੇ ਦੇ ਆਧਾਰ ਤੇ, ਸਾਦਗੀ ਦੇ ਆਧਾਰ ਤੇ ਕਿਸੇ ਨਾਲ ਵਿਤਕਰਾ ਕਰਨਾ ਬਹੁਤ ਮਾੜੀ ਗੱਲ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕਿਸਾਨੀ ਦੀ। ਕਪਾਹ ਪੱਟੀ ਦੇ ਵਿੱਚ ਨਰਮੇ ਦੀ ਫਸਲ ਦੇ ਜਵਾਨ ਹੁੰਦੇ ਹੀ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਦੇ ਹਮਲੇ ਵਾਲੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਜਿਹੜਾ ਆਪਣਾ ਖੇਤੀ ਮਹਿਕਮਾ ਉਹ ਹਰਕਤ ਦੇ ਵਿੱਚ ਆ ਗਿਆ। ਵਿਭਾਗ ਦੇ ਉੱਚ ਅਧਿਕਾਰੀਆਂ ਨੇ ਮਾਨਸਾ ਇਲਾਕੇ ਦੇ ਅਨੇਕਾਂ ਖੇਤਾਂ ਦਾ ਦੌਰਾ ਕਰਨ ਮਗਰੋਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਇਸ ਹਮਲੇ ਨੂੰ ETL ਲੈਵਲ ਤੋਂ ਹੇਠਾਂ ਕਰਾਰ ਦਿੱਤਾ ਹੈ। ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਚਿੱਟੀ ਮੱਖੀ ਨੂੰ ਸਪਰੇਆਂ ਦੇ ਨਾਲ ਰੋਕਿਆ ਜਾ ਸਕਦਾ ਹੈ, ਜਦੋਂ ਕਿ ਗੁਲਾਬੀ ਸੁੰਡੀ ਦੇ ਭਮੱਕੜ ਅਜੇ ਤੱਕ ਟਰੈਪ ਦੇ ਵਿੱਚ ਨਹੀਂ ਆਏ। ਖੇਤੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਮਾਨਸਾ ਜ਼ਿਲ੍ਹੇ ਦੇ ਕੁਝ ਪਿੰਡਾਂ ਦੇ ਵਿੱਚ ਚਿੱਟੀ ਮੱਖੀ, ਗੁਲਾਬੀ ਸੁੰਡੀ ਦੇ ਹਮਲੇ ਦੀ ਜਾਣਕਾਰੀ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਖਿਆਲਾ ਕਲਾਂ ਤੇ ਹੋਰ ਪਿੰਡਾਂ ਦਾ ਦੌਰਾ ਕੀਤਾ ਗਿਆ ਸੀ। ਚਹਿਲਾਂ ਵਾਲੀ, ਸਾਹਨੇ ਵਾਲੀ, ਝੇਰਿਆਂ ਵਾਲੀ, ਢਿੰਗੜ ਤੇ ਘੁੱਦੂ ਵਾਲਾ ਪਿੰਡਾਂ ਦਾ ਦੌਰਾ ਕੀਤਾ ਗਿਆ ਸੀਗਾ ਟੀਮ ਵੱਲੋਂ। ਦੱਸਿਆ ਗਿਆ ਕਿ ਇਹ ਜਿਹੜਾ ਖੇਤਾਂ ਦਾ ਹਰ ਹਫ਼ਤੇ ਸਰਵੇਖਣ ਕਰਦੇ ਰਹਿਣਗੇ ਤੇ ਲੋੜ ਮੁਤਾਬਕ ਕੀਟਨਾਸ਼ਕਾਂ ਦਾ ਛਿੜਕਾਅ ਕਰਕੇ ਜਿਹੜਾ ਉਹ ਰੋਕਥਾਮ ਕੀਤੀ ਜਾਊਗੀ। ਚਲੋ ਚੰਗੀ ਗੱਲ ਹੈ ਕਿ ਵਿਭਾਗ ਮੁਸਤੈਦ ਹੋਇਆ, ਚੰਗੀ ਗੱਲ ਹੈ ਕਿ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਔਰ ਕਿਸਾਨਾਂ ਨੂੰ ਸੁਝਾਅ ਵੀ ਦਿੱਤਾ ਜਾ ਰਿਹਾ। ਪਰ ਕਈ ਵਾਰੀ ਨਾ ਆਪਾਂ ਇਹ ਦੇਖਦੇ ਹਾਂ ਪਿੰਡਾਂ ਦੇ ਵਿੱਚ ਕਿ ਜਿਹੜਾ ਅਫਸਰ ਹੁੰਦਾ ਨਾ ਉਹਦਾ ਕਿਸਾਨ ਦੇ ਨਾਲ ਜਿਹੜਾ ਰਾਬਤਾ ਹੁੰਦਾ ਉਹ ਉਸ ਪੱਧਰ ਦਾ ਨਹੀਂ ਹੁੰਦਾ। ਅਸੀਂ ਜਦੋਂ ਕੋਈ ਦਿਖਾਉਣਾ ਝੋਨਾ ਜਾਂ ਕੋਈ ਬਾਸਪਤੀ ਅਸੀਂ ਪਿੰਡਾਂ ਦੇ ਵਿੱਚ ਕਿਉਂਕਿ ਆਪਾਂ ਰਹਿੰਦੇ ਸੀ ਤੇ ਉਹਨਾਂ ਨੇ ਆਖਣਾ ਜੀ ਆਹ ਇੰਨੇ ML ਤੇ ਆਹ ਇੰਨੇ ML। ਹੁਣ ਚਲੋ ਜਿਹੜੇ ਪੜ੍ਹੇ ਲਿਖੇ ਨੌਜਵਾਨ ਆ ਜਾਂ ਪੜ੍ਹੇ ਲਿਖੇ ਮੁੰਡੇ ਆ ਉਹਨਾਂ ਨੂੰ ਤਾਂ ਪਤਾ ਲੱਗ ਜਾਂਦਾ, ਪਰ ਆਪਾਂ ਵੇਖਿਆ, ਮੈਂ ਅੱਖੀਂ ਵੇਖਿਆ ਕਿ ਜਿਹੜੇ ਆਮ ਵਿਚਾਰੇ ਮਾਤੜ ਕਿਸਾਨ ਹੁੰਦੇ ਆ ਉਹ ਅਫਸਰ ਨਹੀਂ ਮੂੰਹ ਕਨੀ ਝਾਕਦੇ ਰਹਿੰਦੇ, ਯਾਰ ਇਹ ਕੀ ਕਹੀ ਜਾਂਦਾ ਜਾਂ ਇਹ ਸਮਝ ਕਿਵੇਂ ਆਊਗੀ ਗੱਲ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਨਾ ਹੁੰਦਾ। ਅੰਗਰੇਜ਼ੀ ਦੇ ਵਿੱਚ ਅਫਸਰ ਨਾਂ ਲਿਖਦੇ ਆ ਫਿਰ, ਜਾਂ ਜਿਹੜੀ ਰეკਮੈਂਡ ਕਰਦੇ ਆ ਉਹ ਅੰਗਰੇਜ਼ੀ ਦੇ ਵਿੱਚ ਕਰਦੇ ਆ। ਫਿਰ ਕਈ ਚੰਗੇ ਵੀ ਹੁੰਦੇ ਆ ਵਿਚਾਰੇ, ਉਹਨਾਂ ਨੂੰ ਪਤਾ ਲੱਗ ਜਾਂਦਾ। ਕਈ ਪਿੰਡਾਂ ਦੇ ਹੀ ਹੁੰਦੇ ਆ ਮੁੰਡੇ ਪੜ੍ਹੇ ਲਿਖੇ ਨੌਜਵਾਨ ਅਫਸਰ ਹੁੰਦੇ ਜਿਹੜੇ, ਉਹ ਕਹਿੰਦੇ ਫਿਰ ਉਹ ਚਾਚਾ ਤਾਇਆ ਬਾਪੂ, ਕਿਉਂਕਿ ਆਪਾਂ ਇੱਕ ਉਧਰ ਆਪਸੀ ਥੋੜਾ ਜਿਹਾ ਪ੍ਰੇਮ ਭਾਵਨਾ ਵੀ ਰੱਖਦੇ ਆ ਆਪਾਂ ਇੱਕ ਦੂਜੇ ਨਾਲ। ਉਹ ਕਹਿੰਦੇ ਵੀ ਚਾਚਾ ਐਂ ਕਰੀ ਜਾਂ ਤਾਇਆ ਐਂ ਕਰੀ ਜਾਂ ਬਾਪੂ ਐਂ ਕਰੀ, ਫਲਾਨੀ ਸਪਰੇ ਇੰਨੀ, ਫਲਾਨੀ ਇੰਨੀ ਤੇ ਫਲਾਨੀ ਇੰਨੀ, ਉਹ ਛਿੜਕਦੀ ਤੇ 3 ਕੁ ਦਿਨਾਂ ਬਾਅਦ ਕਰਦਾ ਰਹੀ ਪੈਰਵਾਈ। ਉਹ ਕੋਈ ਕਾਲੇ ਹੁੰਦੇ ਫਿਰ 2 ਦਿਨਾਂ ਬਾਅਦ ਵੀ ਕਰ ਦਿੰਦੇ ਆ। ਖੈਰ ਇਹ ਰਾਬਤੇ ਦੀ ਗੱਲ ਹੈ। ਚੰਗੀ ਗੱਲ ਤਾਂ ਇਹ ਹੈ ਕਿ ਅਫਸਰ ਜਾ ਰਹੇ ਆ ਪਿੰਡਾਂ ਦੇ ਵਿੱਚ, ਰੋਕਥਾਮ ਹੋ ਰਹੀ ਹੈ। ਪਰ ਇਸ ਦਾ ਇੱਕ ਪਹਿਲੂ ਇਹ ਹੈ ਕਿ ਇਹ ਚੀਜ਼ਾਂ 1 ਸਾਲ ਵਾਪਰ ਜਾਣ ਤਾਂ ਆਪਾਂ ਕਹਿ ਦਈਏ ਕਿ ਚਲੋ ਦੁਰਘਟਨਾ ਹੋ ਗਈ, ਐਕਸੀਡੈਂਟਲੀ ਹੋ ਗਈ। ਆਏ ਸਾਲ ਹੀ ਵਾਪਰਦੀਆਂ, ਆਏ ਸਾਲ ਬੀਜ ਜਾਲੀ, ਆਏ ਸਾਲ ਕੀਟਨਾਸ਼ਕ ਜਾਲੀ, ਆਏ ਸਾਲ ਇਸ ਤਰ੍ਹਾਂ ਦੇ ਹਮਲੇ ਤੇ ਆਏ ਸਾਲ ਹੀ ਕਿਸਾਨਾਂ ਵੱਲੋਂ ਫਸਲਾਂ ਵਾਹ ਦੇਣੀਆਂ, ਹਰ ਸਾਲ ਹੀ ਖੁਦਕੁਸ਼ੀਆਂ ਕਿਸਾਨ ਮਜ਼ਦੂਰਾਂ ਦੀਆਂ ਆਪਣੇ ਸਾਹਮਣੇ ਆਉਂਦੀਆਂ। ਮੰਨਿਆ ਕਿ ਰੁਜ਼ਗਾਰ ਦੇਣ ਦੇ ਲਈ ਸਰਕਾਰ ਨੂੰ ਨਾਵਾਂ ਬਹੁਤ ਚਾਹੀਦਾ, ਨਹੀਂ ਦਿੱਤਾ ਜਾ ਸਕਦਾ। ਅਸੀਂ ਵੀ ਮੰਨਦੇ ਹਾਂ ਕਿ ਰਾਤੋਂ ਰਾਤ ਪੰਜਾਬ ਦੇ 25 ਲੱਖ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਸਕਦਾ। ਆਪਾਂ ਇਹ ਵੀ ਸਹਿਮਤ ਹੋ ਜਾਂਦੇ ਹਾਂ ਕਿ ਪੰਜਾਬ ਦਾ ਜੇ ਢਾਂਚਾ ਤੁਸੀਂ ਬਣਾਉਣਾ ਤਾਂ ਉਹਦੇ ਲਈ ਪੈਸਾ ਚਾਹੀਦਾ, ਸੜਕਾਂ ਬਣਾਉਣ ਵਾਸਤੇ ਪੈਸਾ ਚਾਹੀਦਾ, ਉਹ ਤੁਹਾਨੂੰ ਨਹੀਂ ਮਿਲੇ ਪੈਸੇ। ਆਪਾਂ ਇਸ ਗੱਲ ਦੇ ਨਾਲ ਸਹਿਮਤ ਹੈ। ਆਪਾਂ ਇਸ ਗੱਲ ਦੇ ਨਾਲ ਵੀ ਸਹਿਮਤ ਹੈ ਕਿ ਪੰਜਾਬ ਨੂੰ ਕੇਂਦਰ ਸਰਕਾਰ ਜਿਹੜੇ ਵਿਤਕਰਾ ਕਰ ਰਹੀ ਹੈ ਫਾਈਨੈਂਸ਼ੀਅਲੀ ਤੌਰ ਤੇ, ਉਹਨੂੰ ਉਹਨਾਂ ਨਹੀਂ ਆਕਸੀਕੇਟ ਕੀਤਾ ਜਾਂਦਾ, ਉਹਨਾਂ ਨਹੀਂ ਉਹਨੂੰ ਨਾਵਾਂ ਦਿੱਤਾ ਜਾਂਦਾ ਜਿੰਨਾ ਉਹਦੀ ਸਮਰੱਥਾ ਜਾਂ ਜਿੰਨਾ ਇੱਕ ਸਰਹੱਦੀ ਸੂਬੇ ਦੇ ਨਾਂ ਤੇ ਸਾਡੇ ਪੰਜਾਬ ਨੂੰ ਮਿਲਣਾ ਚਾਹੀਦਾ। ਪਰ ਇਹ ਤਾਂ ਹੋ ਗਿਆ ਜਿਹੜੇ ਕੰਮ ਪੈਸੇ ਨਾਲ ਹੋਣੇ ਆ, ਕਿ ਲਾਅ ਐਂਡ ਆਰਡਰ ਵੀ ਪੈਸੇ ਨਾਲ ਸੂਤ ਆਉਂਦਾ। ਤੁਹਾਡੇ ਕੋਲੇ 95,000 ਨਫਰੀ ਹੈ ਤੇ ਲੋਕ ਫਰੌਤੀਆਂ ਮੰਗ ਰਿਹਾ, ਕੋਈ ਕਿਸੇ ਤੋਂ ਮੰਗ ਰਿਹਾ, ਕੋਈ ਕਿਸੇ ਨੂੰ ਧਮਕੀਆਂ ਦੇ ਰਿਹਾ, ਕੋਈ ਕੁਛ ਕਰ ਰਿਹਾ, ਕਿ ਇਹਦੇ ਲਈ ਵੀ ਕੇਂਦਰ ਦੀ ਲੋੜ ਆ? ਇਹਦੇ ਲਈ ਤਾਂ ਪੁਲਿਸ ਨੂੰ ਮੁਸਤੈਦ ਕਰਨ ਦੀ ਲੋੜ ਆ ਨਾ, ਇਹਦੇ ਲਈ ਤਾਂ ਪੈਸਾ ਖਰਚਣਾ ਨਹੀਂ, ਤੁਸੀਂ ਆਲਰੇਡੀ ਖਰਚ ਰਹੇ ਹੋ। ਕਿ ਜਿਹੜੇ ਕੀਟਨਾਸ਼ਕ ਜਾਲੀ ਬਣਾ ਰਹੇ ਆ ਉੱਥੋਂ ਵੀ ਕੇਂਦਰ ਦੀ ਮਨਜ਼ੂਰੀ ਚਾਹੀਦੀ ਹੈ ਰੇਡਾਂ ਮਾਰਨ ਵਾਸਤੇ? ਨਹੀਂ ਚਾਹੀਦੀ। ਉੱਥੇ ਤਾਂ ਤੁਸੀਂ ਆਪ ਕੰਮ ਕਰ ਸਕਦੇ ਹੋ ਨਾ, ਤੁਹਾਡਾ ਅਧਿਕਾਰ ਖੇਤਰ ਆ, ਤੁਹਾਡੇ ਕੋਲੇ ਬਕਾਇਦਾ ਖੇਤੀਬਾੜੀ ਮੰਤਰੀ ਹੈ, ਖੇਤੀਬਾੜੀ ਮਹਿਕਮਾ, ਔਰ ਲੰਘੇ ਦਿਨੀ ਉਹਨਾਂ ਨੇ DAP ਘੁਟਾਲੇ ਦੇ ਵਿੱਚ ਕਈ ਬੰਦੇ ਫੜੇ ਵੀ ਆ, ਚਲੋ ਚੰਗੀ ਗੱਲ ਹੈ। ਜਿਹੜੇ ਜਾਲੀ ਬੀਜ ਵੇਚ ਰਹੇ ਆ, ਹੁਣ ਵਿਕਣ ਨੂੰ ਤਾਂ ਚਿੱਟਾ ਵੀ ਵਿਕੀ ਜਾਂਦਾ, ਪਰ ਜਾਲੀ ਬੀਜ ਵੇਚਣ ਵਾਸਤੇ ਉਹ ਤਾਂ ਨਹੀਂ ਮੋਦੀ ਤੋਂ ਮਨਜ਼ੂਰੀ ਅਮਿਤ ਸ਼ਾਹ ਤੋਂ ਲੈਣੀ ਪੈਂਦੀ ਕਿ ਭਾਈ ਇਹਨਾਂ ਨੂੰ ਫੜਨਾ ਅਸੀਂ, ਦੱਸੋ ਤੁਸੀਂ। ਉੱਥੇ ਤਾਂ ਕੇਂਦਰ ਸਰਕਾਰ ਕੁਛ ਨਹੀਂ ਕਹਿੰਦੀ, ਉੱਥੇ ਤਾਂ ਤੁਹਾਡੀ ਆਪਣੀ ਇੱਛਾ ਸ਼ਕਤੀ ਚਾਹੀਦੀ ਹੈ ਨਾ। ਰੌਲਾ ਕਿੱਥੇ ਆ? ਰੌਲਾ ਇੱਥੇ ਹੈ ਕਿ ਜਦੋਂ ਸਾਡੇ ਆਗੂ ਜਿਹੜੇ ਆ ਉਹਨਾਂ ਨੂੰ ਸਿਆਸੀ ਸਟੇਜਾਂ ਤੋਂ ਹੀ ਵੇਲ ਨਹੀਂ। ਇਹ ਇਕੱਲਾ ਮੈਂ ਮੁੱਖ ਮੰਤਰੀ ਸਾਹਿਬ ਦੀ ਨਹੀਂ ਗੱਲ ਕਰ ਰਿਹਾ, ਸਾਰਿਆਂ ਦੀ ਗੱਲ ਕਰ ਰਿਹਾ। ਵਿਰੋਧੀ ਧਿਰ ਦਾ ਲੀਡਰ ਪ੍ਰਤਾਪ ਸਿੰਘ ਬਾਜਵਾ, ਉਹਨਾਂ ਦੀ ਵੀ ਓਨੀ ਹੀ ਜ਼ਿੰਮੇਵਾਰੀ ਬਣਦੀ ਹੈ ਜਿੰਨੀ ਮੁੱਖ ਮੰਤਰੀ ਦੀ ਹੈ। ਹੋਰ ਦੂਜੀਆਂ ਪਾਰਟੀਆਂ, ਲੀਡਰਾਂ ਦਾ ਕੰਮ ਇਕੱਲਾ ਵੋਟਾਂ ਮੰਗਣਾ ਨਹੀਂ ਆਉਣਾ ਹੁੰਦਾ। ਲੀਡਰਾਂ ਦਾ ਕੰਮ ਇਕੱਲਾ ਕਿਸਾਨਾਂ ਦੇ ਭੋਗਾਂ ਤੇ ਖੁਦਕੁਸ਼ੀਆਂ ਦੇ ਮਾਮਲਿਆਂ ਵਿੱਚ ਬਾਅਦ ਦੇ ਵਿੱਚ ਧਰਨੇ ਲਾਉਣਾ ਨਹੀਂ ਹੁੰਦਾ।
ਲੀਡਰਾਂ ਦਾ ਕੰਮ ਹੁੰਦਾ, ਸਿਆਸਤਦਾਨਾਂ ਦਾ ਕੰਮ ਹੁੰਦਾ ਕਿ ਉਹਨਾਂ ਦੇ ਨਾਲ ਜਿਹੜੀ ਹੋ ਰਹੀ ਧੋਖਾਧੜੀ, ਧੱਕੇਸ਼ਾਹੀ ਉਹਨੂੰ ਵੀ ਰੋਕਣਾ ਹੁੰਦਾ। ਇੱਥੇ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ, ਟੋਰਾਂਟੋ, ਕੈਨੇਡਾ ਤੋਂ।